मैं उतों कल्ला ही आ गया। मेरी फैमिली ने मैनू मम्मी ने भी कहा कि उत्थे नहीं जाना तुसीं पाकिस्तान की काहदा डर वा पाकिस्तान नहीं जाना। मैं कल्ला ही आपदी कार लई सवेरे 100 किलोमीटर किया तो आया मत्था टेक के कल्ला ही वापस चलना। एक ओंकार सतनाम करता पुर निरभਉ निरवै। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਇੰਡੀਆ ਤੋਂ ਆਉਣ ਵਾਲੇ ਯਾਤਰੀਆਂ ਦਾ ਤੇ ਰਸ਼ ਲੱਗਿਆ ਹੀ ਰਹਿੰਦਾ, ਉਧਰੋਂ ਤੇ ਆ ਹੀ ਰਹੇ ਹੁੰਦੇ ਆ ਯਾਤਰੀ, ਪਰ ਉਹਦੇ ਨਾਲ ਨਾਲ ਇਧਰੋਂ ਪਾਕਿਸਤਾਨੀ ਵੀ ਬਹੁਤ ਸਾਰੇ ਆ ਰਹੇ ਹੁੰਦੇ ਆ ਜਿਹੜੇ ਉਹਨਾਂ ਨੂੰ ਵੈਲਕਮ ਵੀ ਕਰਦੇ ਆ, ਜੀ ਆਇਆਂ ਨੂੰ ਵੀ ਕਹਿੰਦੇ ਆ। ਤੇ ਸਾਰਾ ਦਿਨ ਇੱਥੇ ਇਹੀ ਮੰਜ਼ਰ ਹੁੰਦਾ ਕਿ ਇੱਕ ਦੂਜੇ ਦੇ ਨਾਲ ਖੜੇ ਹੋ ਕੇ ਸੈਲਫੀਆਂ ਬਣ ਰਹੀਆਂ ਹੁੰਦੀਆਂ, ਤਸਵੀਰਾਂ ਖਿੱਚੀਆਂ ਜਾ ਰਹੀਆਂ ਹੁੰਦੀਆਂ, ਜੱਫੀਆਂ ਪਾ ਰਹੇ ਹੁੰਦੇ ਆ ਸਾਰੇ ਇੱਥੇ ਭਰਾ ਇੱਕ ਦੂਜੇ ਨੂੰ। ਤੇ ਇਸ ਟਾਈਮ ਵੀ ਇਹੀ ਹਾਲਤ ਹੈ ਇੱਥੇ। ਮੈਂ ਤਾਂ ਸਮਝਿਆ ਕਿ ਖਰੇ ਇਕੱਠੇ ਆ ਤੇ ਇੱਕ ਦੂਜੇ ਦੇ ਬੜੇ ਪੁਰਾਣੇ ਜਾਣੂ ਹੋਣੇ ਆ, ਪਰ ਇਹਨਾਂ ਨੂੰ ਮੈਂ ਪੁੱਛਿਆ ਤੇ ਪਤਾ ਲੱਗਿਆ ਇੱਥੇ ਆ ਕੇ ਇਹਨਾਂ ਦੀ ਜਾਣ ਪਛਾਣ ਹੋਈ ਆ। ਪਰ ਲੱਗਦਾ ਐਵੇਂ ਹੈ ਕਿ ਪਤਾ ਨਹੀਂ ਕਦੋਂ ਦੇ ਜਾਣਦੇ ਇੱਕ ਦੂਜੇ ਨੂੰ। ਦੋਵਾਂ ਨਾਲ ਹੀ ਅਸੀਂ ਗੱਲਬਾਤ ਕਰਦੇ ਹਾਂ ਜੀ। ਤੁਸੀਂ ਦੱਸੋ ਜੀ ਕੀ ਨਾਂ ਤੁਹਾਡਾ? ਬਲਜੀਤ ਸਿੰਘ ਜੀ ਮੇਰਾ ਨਾਮ, ਕਪੂਰਥਲਾ ਪੰਜਾਬ। ਤੇ ਇੱਥੇ ਆ ਕੇ ਤੁਸੀਂ ਜਦੋਂ ਮਿਲੇ ਹੋ ਲੋਕਾਂ ਨੂੰ ਤੇ ਇੱਥੇ ਤੁਹਾਨੂੰ ਲੱਗਿਆ ਕਿ ਕਿਸੇ ਤੁਸੀਂ ਉਪਰੇ ਥਾਂ ਤੇ ਗਏ ਹੋਏ ਹੋ? ਨਹੀਂ ਜੀ, ਬਿਲਕੁਲ ਨਹੀਂ ਲੱਗਾ। ਦਿੱਲੀ ਚੱਲ ਜੀਏ ਸਾਨੂੰ ਓਪਰਾ ਲੱਗਦਾ, ਪਰ ਅਸੀਂ ਪੰਜਾਬ 'ਚ ਲਾਹੌਰ 'ਚ ਆ ਗਏ ਜਾਂ ਤੁਹਾਡੇ ਇੱਥੇ ਪਾਕਿਸਤਾਨ ਦੇ ਵਿੱਚ ਅੱਜ ਆਏ ਆ, ਬਿਲਕੁਲ ਓਪਰਾ ਨਹੀਂ ਲੱਗਾ ਜੀ, ਬਿਲਕੁਲ ਨਹੀਂ ਓਪਰਾ। ਸਾਡੀ ਮਾਂ ਬੋਲੀ ਪੰਜਾਬੀ, ਇੱਥੇ ਵੀ ਪੰਜਾਬੀ ਹੈ ਜੀ, ਬਿਲਕੁਲ ਸਾਨੂੰ ਓਪਰਾ ਨਹੀਂ ਲੱਗਾ ਜੀ। ਅੱਛਾ, ਤੇ ਜਦੋਂ ਇਹ ਅੱਗੇ ਆਏ ਮੁੰਡੇ ਇੱਥੇ ਆ ਕੇ ਨਾਲ ਤੁਹਾਡੇ ਨਾਲ ਫੋਟੋਆਂ ਖਿਚਾਉਣੀਆਂ ਸ਼ੁਰੂ ਕੀਤੀਆਂ, ਤੁਹਾਨੂੰ ਜੱਫੀਆਂ ਪਾਉਣੀਆਂ ਸ਼ੁਰੂ ਕੀਤੀਆਂ, ਤੇ ਤੁਹਾਨੂੰ ਇੱਕ ਵਾਰੀ ਹੈਰਾਨਗੀ ਨਹੀਂ ਹੋਈ? ਇਹ ਹੈਰਾਨਗੀ ਇਹੀ ਹੈ ਜੀ, ਸਾਡੇ ਭਰਾ ਮਿਲ ਗਏ ਸਾਨੂੰ ਜੀ। ਹੈਰਾਨਗੀ ਤੇ ਇਹੀ ਹੈ, ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਅਸੀਂ ਤੇ ਇਹ ਕਰਦੇ ਜੀ, ਪੰਜਾਬੀ ਆ, ਮਾਂ ਬੋਲੀ ਹੈ। ਇੱਕ ਦੂਸਰੀ ਕੰਟਰੀ ਚਲ ਜਾਓ ਤੇ ਉੱਥੇ ਹੋਰ ਲੈਂਗੁਏਜ ਹੁੰਦੀ ਹੈ, ਇੱਥੇ ਤਾਂ ਪੰਜਾਬੀ ਹੈ ਸਾਡੀ, ਇਹ ਤਾਂ ਸਾਡਾ ਪੰਜਾਬ ਆ ਜੀ। ਅੱਛਾ, ਤੁਸੀਂ ਦੱਸੋ ਜੀ ਕੀ ਨਾਂ ਤੁਹਾਡਾ? ਜੀ ਮੇਰਾ ਨਾਮ ਜ਼ੁਨੈਰ ਹੁਸੈਨ ਹੈ ਤੇ ਅਸੀਂ ਡਸਕੇ ਤੋਂ ਹਾਂ, ਪਾਕਿਸਤਾਨ ਤੋਂ। ਤੇ ਜਨਾਬ ਇੱਥੇ ਇਹਨਾਂ ਨੂੰ ਆਈਦਾ ਭਾਈਆਂ ਨੂੰ ਮਿਲਣ ਲਈ, ਪ੍ਰਦੇਸ਼ ਤੋਂ ਆਏ ਨੇ ਇੱਥੇ, ਤੇ ਅਸੀਂ ਜਨਾਬ ਬੜੇ ਖੁਸ਼ ਹੁੰਨੇ ਆ ਕਿ ਸਾਡੇ ਪਾਕਿਸਤਾਨ 'ਚ ਆਉਂਦੇ ਨੇ, ਇੱਥੇ ਆਉਂਦੇ ਨੇ ਤੇ ਸਾਨੂੰ ਮਿਲਦੇ ਨੇ। ਸਾਨੂੰ ਬਹੁਤ ਖੁਸ਼ੀ ਇਹਨਾਂ ਨੂੰ, ਇਹ ਆਉਂਦੇ ਨੇ ਸਾਡੇ ਭਰਾ ਨੇ ਪੰਜਾਬੀ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਵਿੱਚ ਦੋਸਤੀ ਰਵੇ ਕਾਇਮ, ਠੀਕ ਹੈ। ਇਹ ਜਿਹੜੀਆਂ ਲੜਾਈਆਂ ਝਗੜੇ ਨੇ ਨਾ ਹੋਣ, ਇਸ ਤਰ੍ਹਾਂ ਹੋਈਏ ਅਸੀਂ ਜਿਵੇਂ ਦੋ ਭਰਾ, ਪਾਕਿਸਤਾਨ ਤੇ ਇੰਡੀਆ ਦੋ ਭਾਈ ਨੇ, ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ 'ਚ ਮੁਹੱਬਤ ਵਧੇ, ਨਾ ਕਿ ਕੋਈ ਲੜਾਈ ਝਗੜਾ, ਕੋਈ ਇਸ ਤਰ੍ਹਾਂ ਦੀ ਮਸਲਨ ਕੋਈ ਵੀ ਇਹਨਾਂ 'ਚ ਗੱਲ ਨਾ ਹੋਵੇ। ਇਹ ਖੁਸ਼ ਹੋ ਕੇ ਇੱਥੇ ਆਣ। ਸਾਡੇ ਪੰਜਾਬੀ ਭਾਈਆਂ ਦੀ ਬੜੀ ਖਵਾਇਸ਼ ਹੈ ਕਿ ਇਹ ਲਾਹੌਰ ਤੱਕ ਵੀ ਜਾਣ, ਠੀਕ ਹੈ। ਅਸੀਂ ਆਪਣੀ ਗੌਰਮੈਂਟ ਨੂੰ ਕਹਾਂਗੇ, ਪੈਗਾਮ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਨਾਲ ਮਜ਼ੀਦ ਜਿਹੜਾ ਨਾ ਤਾਵਨ ਕਰਨ, ਠੀਕ ਹੈ। ਤੇ ਸਾਨੂੰ ਇਸ ਤਰ੍ਹਾਂ ਹੀ ਮਿਲਦੇ ਰਹਿਣ ਲੋਕ, ਤੇ ਅਸੀਂ ਵੀ ਇਹਨਾਂ ਨੂੰ ਇਸ ਤਰ੍ਹਾਂ ਹੀ ਮਿਲੀਏ ਖੁਸ਼ ਹੋ ਕੇ। ਮੈਂ ਤੁਹਾਨੂੰ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਕਿ ਆਪਣੇ ਪੰਜਾਬ ਵਾਲਿਆਂ ਨੂੰ ਇੰਡੀਆ ਦੇ ਵਿੱਚ, ਕਿ ਜਿਹੜੇ ਸਟੂਡੈਂਟ ਕਹਿੰਦੇ ਆ ਕਿ ਅਸੀਂ ਪਾਕਿਸਤਾਨ ਨਹੀਂ ਜਾਣਾ, ਕਿ ਪਾਕਿਸਤਾਨ ਤੁਸੀਂ ਇੱਕ ਵਾਰੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤਾਂ ਗਾਂ ਤੁਸੀਂ ਹੋਰ ਕੰਟਰੀ ਵਿੱਚ ਨਹੀਂ ਜਾ ਸਕਦੇ, ਬਿਲਕੁਲ ਗਲਤ ਆ ਜੀ। ਇਹ ਕਿਸੇ ਦੀਆਂ ਅਫਵਾਹਾਂ ਵਿੱਚ ਨਾ ਆਓ। ਦਰਬਾਰ ਸਾਹਿਬ ਆਓ, ਉੱਥੇ ਮੱਥਾ ਟੇਕੋ। ਮੇਰੇ ਹਿਸਾਬ ਨਾਲ ਵੀਜ਼ਾ ਲਵਾ ਕੇ ਵੀ ਜ਼ਰੂਰ ਆਓ ਇੱਥੇ। ਤੇ ਅਸੀਂ ਵੀ ਸਟੂਡੈਂਟ ਆ, ਮੈਂ ਹੋਰ ਕੰਟਰੀਆਂ ਵਿੱਚ ਵੀ ਗਿਆ ਵਾਂ। ਇਹ ਨੇ ਮਤਲਬ ਨਹੀਂ ਹੁੰਦਾ ਕਿ ਜੇ ਆਪਾਂ ਇੱਥੇ ਆ ਗਏ ਹਾਂ ਕਿਸੇ ਕੰਟਰੀ ਵਿੱਚ ਨਹੀਂ ਜਾ ਸਕਦੇ, ਬਿਲਕੁਲ ਗਲਤ ਆ ਜੀ। ਤੁਸੀਂ ਆ ਕੇ ਜ਼ਰੂਰ ਦੇਖੋ, ਤੁਹਾਨੂੰ ਪਤਾ ਲੱਗੂ। ਪਾਕਿਸਤਾਨੀ ਭਰਾ ਸਾਡੇ ਅਮਰੀਕਾ ਕੈਨੇਡਾ ਬਹੁਤ ਸੈੱਟ ਵਾ ਜੀ। ਲੋਕ ਇਹ ਨਾ ਸਮਝੋ ਕਿ ਉਹ ਹੋਰ ਕਿਸੇ ਕੰਟਰੀ ਨਹੀਂ ਜਾਂਦੇ, ਇਹ ਤੁਹਾਡੇ ਦਿਲਾਂ ਵਿੱਚੋਂ ਕੱਢ ਦਿਓ ਗਲਤ ਚੀਜ਼ਾਂ। ਇਸ ਜ਼ਰੂਰ ਆਓ, ਮੈਂ ਕਹਿੰਦਾ ਮੋਸਟ ਵੈਲਕਮ ਜੀ। ਬਹੁਤ ਮਹਿਸੂਸ ਹੈ, ਭਰਾ ਆਪਣੇ ਸਾਰੇ ਨਾਲ ਹੀ ਆ ਜੀ। ਕਿ ਡਰ ਨਾ ਮਨ 'ਚ ਇਹ ਨਾ ਰੱਖੋ ਕਿ ਪਾਕਿਸਤਾਨ ਅਸੀਂ ਚੱਲ ਗਏ, ਕਿਸੇ ਹੋਰ ਕੰਟਰੀ ਵਿੱਚ ਨਹੀਂ ਜਾ ਸਕਦੇ ਜੀ, ਬਿਲਕੁਲ ਨਾ ਰੱਖੋ ਜੀ। ਇਹ ਆਪਣਾ ਹੀ ਇਲਾਕਾ ਆ ਜੀ। ਆ ਸੁਣੀ ਤੁਸੀਂ ਇਹਨਾਂ ਦੀ ਗੱਲ। ਇੱਕ ਗੱਲ ਤੇ ਉਹ ਉੱਦਾਂ ਬਹੁਤ ਖੁਸ਼ ਹੈ ਕਿ ਇੱਥੇ ਆਏ ਆ ਤੇ ਹਰ ਕੋਈ ਅੱਗੋਂ ਮਿਲ ਰਿਹਾ, ਇੱਦਾਂ ਵੈਲਕਮ ਕਰ ਰਿਹਾ। ਉਹ ਕਹਿੰਦੇ ਦਿੱਲੀ ਚਲੇ ਜਾਈਏ ਸਾਨੂੰ ਉਪਰਾ ਲੱਗਦਾ, ਪਰ ਇੱਥੇ ਪੰਜਾਬ 'ਚ ਆ ਕੇ ਸਾਨੂੰ ਉਪਰਾ ਨਹੀਂ ਲੱਗ ਰਿਹਾ। ਸਾਰੇ ਆਪਣੇ ਭੈਣ ਭਰਾ ਲੱਗ ਰਿਹਾ ਜਿੱਦਾਂ ਸਾਨੂੰ ਮਿਲ ਰਿਹਾ, ਸਾਰੇ ਵੈਲਕਮ ਕਰ ਰਹੇ। ਤੇ ਨਾਲ ਹੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਕੋਈ ਡਰਦਾ ਇੱਥੇ ਆਉਣ ਤੋਂ, ਇਹ ਸਮਝਦਾ ਕਿ ਬਾਹਰ ਦਾ ਵੀਜ਼ਾ ਨਹੀਂ ਲੱਗਣਾ, ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ, ਤਾਂ ਉਹ ਗੱਲ ਗਲਤ ਆ। ਉਹ ਮੁੰਡਾ ਆਪ ਜਿਹੜਾ ਉਹ ਕਹਿੰਦਾ ਮੈਂ ਤੇ ਕਈ ਮੁਲਕਾਂ 'ਚ ਹੋ ਕੇ ਆਇਆ ਹੋਇਆ ਤੇ ਅੱਗੇ ਵੀ ਜਾਣਾ, ਤੇ ਐਸੀ ਕੋਈ ਗੱਲ ਨਹੀਂ, ਆਉਣ ਸਾਰੇ ਇੱਥੇ। ਪਰ ਜਿਹੜਾ ਵਾਰਮ ਵੈਲਕਮ ਇੱਥੇ ਹੋ ਰਿਹਾ, ਜਿੰਨਾ ਇੱਥੇ ਮਿਲ ਰਹੇ ਆ ਸਾਰੇ, ਜਿੱਦਾਂ ਜੀ ਆਇਆਂ ਨੂੰ ਕਹਿੰਦੇ ਆ, ਇਹ ਗੱਲ ਯਕੀਨਨ ਹੈਰਾਨ ਕਰਨਾ। ਔਰ ਗੱਲ ਵੀ ਸਹੀ ਆ ਕਿ ਇੱਕ ਇੱਕ ਸਰਦਾਰ ਇੱਥੇ ਜਿਹੜਾ ਉਹਦੇ ਨਾਲ, ਇੱਥੇ ਮੈਂ ਆਪ ਦੇਖੇ 8-8 10-10 ਪਾਕਿਸਤਾਨੀ ਅੱਗੇ ਆ ਕੇ ਉਹਨੂੰ ਮਿਲ ਰਹੇ ਹੁੰਦੇ ਆ, ਉਹਦੇ ਨਾਲ ਫਿਰ ਰਹੇ ਹੁੰਦੇ ਆ। ਔਰ ਲੱਗਦਾ ਐਵੇਂ ਹੁੰਦਾ ਜਿੱਦਾਂ ਉਹਨਾਂ ਦਾ ਪ੍ਰਾਹੁਣਾ ਇੱਥੇ ਆਇਆ ਹੋਇਆ ਤੇ ਉਹਨੂੰ ਇੱਥੇ ਘੁਮਾ ਫਿਰਾ ਰਹੇ ਆ। ਤੇ ਇਸੇ ਲਈ ਹਰ ਸਰਦਾਰ ਇੱਥੇ ਆ ਕੇ ਖੁਸ਼ ਹੁੰਦਾ। ਜੀ ਆਇਆਂ ਨੂੰ ਜੀ, ਤੁਸੀਂ ਵੀ ਇੱਥੇ ਘੁੰਮੋ, ਦੇਖੋ ਸਾਰਾ ਵੈਲਕਮ। ਅੱਛਾ ਜੀ, ਕੁਝ ਹੋਰ ਵੀ ਤੁਸੀਂ ਕਹਿਣਾ ਚਾਹੁੰਦੇ? ਹਾਂਜੀ, ਮੈਂ ਕਿਹਾ ਸਰ, ਮੈਂ ਜਦੋਂ ਆਉਣ ਲੱਗਾ ਸੀ, ਮੈਂ 10 ਦਿਨ ਪਹਿਲਾਂ ਪਲਾਨ ਕੀਤਾ ਕਿ ਮੈਂ ਉੱਥੇ ਕੋਰੀਡੋਰ ਵਿੱਚ ਜਾ ਕੇ ਮੱਥਾ ਟੇਕਣਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ। ਮੈਂ 2-4 ਫਰੈਂਡਸ ਨੂੰ, ਸਰਕਲ ਨੂੰ ਕਿਹਾ ਆਪਾਂ ਚੱਲੀਏ। ਉਹ ਕਹਿੰਦੇ ਜੀ ਅਸੀਂ ਨਹੀਂ ਜਾਣਾ ਉੱਥੇ। ਉਹਨਾਂ ਨੂੰ ਸਿਰਫ ਵਹਿਮ ਜਿਹਾ ਹੈਗਾ ਜੀ, ਉੱਥੇ ਜਾ ਕੇ ਸਾਡਾ ਵੀਜ਼ਾ ਨਹੀਂ ਲੱਗਾ, ਉਹਨਾਂ ਦੇ ਘਰਦਿਆਂ ਨੇ ਨਹੀਂ ਕਿਹਾ। ਮੈਂ ਉੱਥੋਂ ਇਕੱਲਾ ਹੀ ਆ ਗਿਆ।
ਮੇਰੀ ਫੈਮਿਲੀ ਨੇ ਮੈਨੂੰ ਮੰਮੀ ਨੇ ਵੀ ਕਿਹਾ ਕਿ ਉੱਥੇ ਨਹੀਂ ਜਾਣਾ ਤੁਸੀਂ ਪਾਕਿਸਤਾਨ। ਕੀ ਕਾਹਦਾ ਡਰ ਵਾ ਪਾਕਿਸਤਾਨ ਨਹੀਂ ਜਾਣਾ? ਮੈਂ ਕੱਲਾ ਹੀ ਆਪਦੀ ਕਾਰ ਲਈ ਸਵੇਰੇ 100 ਕਿਲੋਮੀਟਰ ਕੀਤਾ ਤਾਂ ਆਇਆ, ਮੱਥਾ ਟੇਕ ਕੇ ਕੱਲਾ ਹੀ ਵਾਪਸ ਚੱਲਣਾ। ਸਾਰੇ ਭੈਣ ਭਰਾ ਮਿਲੇ, ਸਾਰੇ ਦੋਸਤ ਆ, ਜੇ ਉੱਥੇ ਨਹੀਂ ਹੈਗੇ ਤੇ ਨਾਲ ਹੈਗਾ। ਬਹੁਤ ਵਧੀਆ ਜੀ, ਡਰੋ ਨਾ ਕਿਤੋਂ ਸਾਰੇ ਪਾਸੇ ਤੁਸੀਂ ਪੜਨ ਜਾਣਾ ਜੀ, ਸਾਰੇ ਨਾਲ ਬਾਹਰ ਕੋਈ ਗੱਲ ਨਹੀਂ, ਅਸੀਂ ਤੁਹਾਡੇ ਭਾਈ ਆ। ਕੀ ਗੱਲ ਉਹਨਾਂ ਨੇ ਕੀਤੀ ਆ? ਤੁਹਾਨੂੰ ਬੜੀ ਮੁਹੱਬਤ ਦਵਾਂਗੇ, ਤੁਸੀਂ ਸਾਡੇ ਕੋਲ ਪਾਕਿਸਤਾਨ ਆਓ, ਅਸੀਂ ਤੁਹਾਨੂੰ ਬਹੁਤ ਮੁਹੱਬਤ ਦਵਾਂਗੇ। ਅਸੀਂ ਇਹ ਚਾਹੁੰਦੇ ਹਾਂ ਕਿ ਤੁਹਾਨੂੰ ਲਾਹੌਰ ਤੱਕ ਵੀ ਰਸਤੇ ਮਿਲਣ, ਤੁਸੀਂ ਦਿਲ ਖੋਲ ਕੇ ਤੇ ਪਾਕਿਸਤਾਨ ਨੈਕਸਟ ਟਾਈਮ ਵੀਜ਼ਾ ਲੈ ਕੇ ਪਾਕਿਸਤਾਨ ਵਿੱਚ ਜਾਣਾ। ਨੈਕਸਟ ਟਾਈਮ ਜਦੋਂ ਆਵਾਂਗੇ ਵੀਜ਼ਾ ਲੈ ਕੇ ਪਾਕਿਸਤਾਨ ਵਿੱਚ ਜਾਵਾਂਗੇ। ਜ਼ਰੂਰੀ ਨਹੀਂ ਪਾਕਿਸਤਾਨ, ਇੱਥੇ ਐਮਬੈਸੀਆਂ ਦੇ ਬੰਦੇ ਵੀ ਆ ਰਹੇ, ਜਿਹੜੇ ਉਹ ਵੀ ਜਾ ਰਹੇ ਆ, ਕੈਨੇਡਾ ਅਮਰੀਕਾ ਸਾਰੇ ਜਾ ਰਹੇ ਆ। ਕਈ ਲੋਕ ਜਿੱਦਾਂ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਉਹ ਪਹਿਲਾਂ ਉੱਥੇ ਮੱਥਾ ਟੇਕ ਕੇ ਫਿਰ ਬਾਹਰ ਜਾ ਰਹੇ ਹੋ। ਕੀ ਮਤਲਬ ਉਹਨਾਂ ਨੂੰ ਐਮਬੈਸੀਆਂ ਰੋਕਦੀਆਂ? ਨਹੀਂ ਰੋਕਦੀਆਂ। ਠੀਕ ਆ ਜੀ, ਜ਼ਰੂਰ ਆਓ, ਉੱਥੇ ਮੱਥਾ ਟੇਕ ਕੇ ਜਾਓ, ਹੱਥ ਜੋੜ ਕੇ ਤੁਹਾਨੂੰ ਕਹਿੰਦੇ ਮੱਥਾ ਟੇਕ ਕੇ ਜਾਓ ਉੱਥੇ। ਅੱਛਾ, ਗੱਲ ਸੁਣੀ ਤੁਸੀਂ? ਉਹਨਾਂ ਦਾ ਕਹਿਣਾ ਜਦੋਂ ਮੈਂ ਉੱਥੋਂ ਆਉਣ ਲੱਗਾ ਸੀ ਤੇ ਬਾਕੀ 4-5 11 ਬਿਲੀਅਨ ਨੂੰ ਵੀ ਕਿਹਾ ਉਹ ਇਕੱਠੇ ਚੱਲਦੇ ਇੱਕੋ ਗੱਡੀ ਦੇ ਵਿੱਚ, 5 ਬੰਦੇ ਤਾਂ ਬਹਿ ਹੀ ਜਾਂਦੇ ਆ, ਪਰ ਬਾਕੀ ਕੋਈ ਨਹੀਂ ਮੰਨਿਆ। ਤੇ ਇਹਨਾਂ ਨੇ ਕਿਹਾ ਮੈਨੂੰ ਉੱਥੋਂ ਇਕੱਲੇ ਹੀ ਆਉਣਾ ਪਿਆ, ਪਰ ਉੱਥੋਂ ਜਿਹੜੇ 3-4 ਜਣੇ ਨਹੀਂ ਆਏ ਤੇ ਇੱਥੇ ਤੁਸੀਂ ਆ ਦੇਖ ਲਓ ਕਿ ਆ 3 ਜਣੇ ਹੀ ਅੱਗੇ ਇਹਨਾਂ ਨੂੰ ਇੱਥੋਂ ਲੱਭ ਪਏ। ਇਹ ਸਾਰੇ ਉਹ ਕਹਿੰਦੇ ਮੈਨੂੰ ਲੱਗ ਨਹੀਂ ਰਿਹਾ ਕਿ ਮੇਰੇ ਨਾਲ ਕੋਈ ਨਹੀਂ ਆਇਆ, ਮੈਂ ਇਕੱਲਾ ਇੱਥੇ, ਤੇ ਉਹਨੇ ਜਣੇ ਮੈਨੂੰ ਇੱਥੋਂ ਅੱਗੋਂ ਮਿਲ ਗਏ ਤੇ ਇੱਥੇ ਮੈਂ ਸਾਰਿਆਂ ਨਾਲ ਘੁੰਮ ਫਿਰ ਰਿਹਾ। ਬਹਰਹਾਲ ਇਹਨਾਂ ਦਾ ਇਹੀ ਕਹਿਣਾ ਕਿ ਹਰ ਬੰਦੇ ਨੂੰ ਆਉਣਾ ਚਾਹੀਦਾ, ਔਰ ਜੋ ਪਿਆਰ ਮੁਹੱਬਤ ਪਾਕਿਸਤਾਨੀਆਂ ਵੱਲੋਂ ਮਿਲ ਰਿਹਾ, ਜੋ ਪ੍ਰਾਹੁਣਚਾਰੀ ਪਾਕਿਸਤਾਨੀਆਂ ਵੱਲੋਂ ਮਿਲ ਰਹੀ, ਉਹ ਕਿਤੇ ਹੋਰ ਨਹੀਂ ਲੱਭਦੀ।